ਤੇ ਦੀਪਕ ਜੀ ਆਪਾਂ ਗੱਲ ਕਰ ਲਈਏ ਜਿਮਨੀ ਚੋਣ ਨੂੰ ਲੈ ਕੇ ਛਾਲਾਂ ਵੱਜਣੀਆਂ ਸ਼ੁਰੂ ਨੇ, ਕੋਈ ਖੱਬਿਓਂ ਸੱਜੇ, ਕੋਈ ਸੱਜਿਓਂ ਖੱਬੇ, ਕੋਈ ਵਿਚਾਲਿਓਂ ਇੱਧਰ ਉੱਧਰ। ਕਹਿੰਦੇ ਅਟਵਾਲ ਪਰਿਵਾਰ ਜਿਹੜੇ ਸਾਬਕਾ ਸਪੀਕਰ ਰਹੇ ਆ ਉਹਨਾਂ ਦੇ ਵਿੱਚੋਂ ਵੀ ਭਾਜਪਾ ਦੀ ਛਤਰੀ ਤੇ ਬੈਠੇ ਨੇ ਕੁਝ ਜਾ ਕੇ। ਬਿਲਕੁਲ ਕੋਈ ਸ਼ੱਕ ਨਹੀਂਗਾ ਜੀ। ਤੁਸੀਂ ਇਹ ਦੇਖੋ ਕਿ ਸਥਿਤੀ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਹੈ ਤੇ ਇਹਦੇ ਵਿੱਚ ਸਾਫ਼ ਕਹਾਣੀ ਇਹੀ ਹੈ ਕਿ ਮੁਕਾਬਲਾ ਆਮ ਆਦਮੀ ਪਾਰਟੀ ਔਰ ਕਾਂਗਰਸ 'ਚ ਮੰਨਿਆ ਜਾ ਰਿਹਾ, ਪਰ ਬੀਜੇਪੀ ਉਹਨੂੰ ਤਿਕੋਣਾ ਬਣਾਉਣਾ ਚਾਹੁੰਦੀ ਤੇ ਅਕਾਲੀ ਦਲ ਉਹਨੂੰ ਚੁਕਾਉਣਾ ਬਣਾਉਣਾ ਚਾਹੁੰਦਾ ਹੈ। ਪਰ ਹਾਲਤ ਇਹ ਹੈ ਕਿ ਅਕਾਲੀ ਦਲ ਜਿਹੜਾ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਦਾ ਹੁੰਦਾ ਸੀ, ਅੱਜ ਉਹ ਉਮੀਦਵਾਰ ਨਹੀਂ ਅਜੇ ਤੱਕ ਐਲਾਨ ਪਾ ਰਿਹਾ। ਦੂਸਰੇ ਪਾਸੇ ਭਾਜਪਾ ਤੇ ਆਮ ਆਦਮੀ ਪਾਰਟੀ। ਭਾਜਪਾ ਕਹਿੰਦੀ ਅਸੀਂ ਰਿਆਸਤੀ ਪਾਰਟੀਆਂ, ਸਭ ਤੋਂ ਵੱਧ ਅਪਰੋਚ ਸਾਡੇ ਕੋਲ, ਸਭ ਤੋਂ ਵੱਧ ਵਰਕਰ ਸਾਡੇ ਕੋਲ, ਤੇ ਪੰਜਾਬ 'ਚ ਤਾਂ ਉਹਨਾਂ ਦੇ ਵਰਕਰ ਤੜਫਦੇ ਸੀ ਟਿਕਟਾਂ ਲੈਣ ਨੂੰ ਕਿ ਸਾਨੂੰ ਟਿਕਟ ਮਿਲ ਜਾਵੇ, ਇੰਨੀ ਦੇਰ ਤੋਂ ਲਾਈਨ 'ਚ ਲੱਗੇ ਨੇ ਤੇ ਟਿਕਟ ਦੇਣ ਲਈ ਬਾਹਰੋਂ ਬੰਦਾ ਪੱਟ ਕੇ ਲਿਆਉਣਾ ਪੈਂਦਾ। ਕਿਸੇ ਸਮੇਂ ਮਤਲਬ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਰਾਂ ਦਾ ਦੋਹਤਾ ਬੀਜੇਪੀ 'ਚ ਗਿਆ ਤੇ ਜਾਂਦੀ ਟਿਕਟ ਵੀ ਮਿਲ ਗਈ, ਹੈ ਨਾ। ਉਸੇ ਤਰ੍ਹਾਂ ਹੁਣ ਚਰਨਜੀਤ ਅਟਵਾਲ ਹੋਰਾਂ ਦੇ ਦੋਏ ਮੁੰਡੇ, ਸਾਬਕਾ ਸਪੀਕਰ ਚਰਨਜੀਤ ਅਟਵਾਲ ਅਕਾਲੀ ਦਲ ਦਾ ਪੁਰਾਣਾ ਰਲੇਦਾਰ ਲੀਡਰ ਹੈ ਨਾ, ਸੋ ਉਸਦੇ ਦੋਏ ਮੁੰਡੇ ਗਏ ਤੇ ਟਿਕਟ ਪੱਕੀ ਹੈ ਜੀ ਇੱਕ ਦੀ, ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਸੇ ਤਰ੍ਹਾਂ ਆਪਾਂ ਆਮ ਆਦਮੀ ਪਾਰਟੀ ਵਾਲ ਦੇਖਿਆ ਕਿ ਰਿੰਕੂ ਜੀ ਨੂੰ ਲਿਆਂਦਾ ਤੇ ਲਿਆਂਦੇ ਹੀ ਟਿਕਟ ਦੇ ਦਿਓ। ਸੋ ਇਹਦਾ ਮਤਲਬ ਤੁਹਾਡੇ ਵਰਕਰਾਂ ਦੀ ਵੈਲਿਊ ਨਹੀਂ ਹੈ, ਤੁਹਾਡੇ ਵਰਕਰਾਂ ਨੂੰ ਠੇਸ ਜਿਹੜੀ ਪਹੁੰਚੀ ਉਹਦਾ ਕੌਣ ਜਵਾਬ ਦੇਗਾ। ਇਸ ਲਈ ਬੀਜੇਪੀ ਦਾ ਵਰਕਰ ਵੀ ਹੁਣ ਸੋਚੇ ਕਿ ਜਿਹੜੇ ਤੁਹਾਡੇ ਸਕੇ ਨਹੀਂ ਉਹ ਪੰਜਾਬ ਦੇ ਕੀ ਸਕੇ ਹੋਣਗੇ। ਸੋ ਜਿਹੜੇ ਆਪਣੀ ਪਾਰਟੀ ਦੇ ਵਰਕਰਾਂ ਤੇ ਨਹੀਂ ਭਰੋਸਾ ਕਰਦੇ, ਉਹਨਾਂ ਚੋਂ ਨਹੀਂ ਬੰਦਾ ਚੁਣ ਸਕਦੇ, ਉਹ ਪੰਜਾਬ ਦੇ ਲਈ ਕੀ ਚੰਗਾ ਸੋਚ ਲੈਣਗੇ ਫਿਰ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੱਸੇ, ਤੁਸੀਂ 2 ਵਾਰ MP ਲੜ ਲੀਆਂ ਪੰਜਾਬ ਚੋਂ, 2 ਵਾਰ ਵਿਧਾਨ ਸਭਾ ਲੜ ਲੀਆਂ, ਔਰ 2 ਵਾਰ ਤੁਹਾਨੂੰ ਪੰਜਾਬ ਨੇ ਵੱਖਰਾ ਹੋ ਕੇ ਲੀਕ ਖਿੱਚ ਕੇ ਤੁਹਾਨੂੰ ਸਮਰਥਨ ਕੀਤਾ। ਪਹਿਲੀ ਵਾਰ ਤੁਹਾਨੂੰ ਪੰਜਾਬ ਚੋਂ 4 MP ਜਿਤਾ ਕੇ ਦਿੱਤੇ, ਪਹਿਲੀ ਵਾਰ ਵਿਧਾਨ ਸਭਾ ਚੋਣਾਂ ਤੁਹਾਨੂੰ ਵਿਰੋਧੀ ਧਿਰ 'ਚ ਲਿਆ ਕੇ ਦਿੱਤਾ, ਦੂਜੀ ਵਾਰ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਸਿੱਧਾ 92 MLA ਸਰਕਾਰ 'ਚ ਲਿਆ ਕੇ ਦਿੱਤਾ, ਤੇ ਤੁਹਾਡੇ ਕੋਲ ਇੱਕ ਹਲਕੇ ਲਈ ਆਪਣਾ ਉਮੀਦਵਾਰ ਨਹੀਂ ਮਿਲਦਾ। ਤੁਸੀਂ ਉਹਨੂੰ ਦੂਜੀ ਪਾਰਟੀਆਂ ਤੋੜ ਕੇ ਲਿਆਉਂਦੇ ਹੋ। ਇਹ ਤੁਹਾਡੇ ਵਰਕਰਾਂ ਦਾ ਅਪਮਾਨ ਨਹੀਂ? ਹੁਣ ਪੁੱਛੋ ਉਹਨਾਂ ਨੂੰ ਕਿ ਹਾਂ ਜਿਹੜੇ ਕਹਿੰਦੇ ਸੀ ਨਾਲ ਖੜੇ ਆ, ਜਿਹੜੇ ਪੰਜਾਬ ਨੂੰ ਗਰੰਟੀਆਂ ਦਿੰਦੇ ਆ, ਉਹ ਆਪਣੇ ਉਮੀਦਵਾਰਾਂ ਨੂੰ ਤਾਂ, ਆਪਣੇ ਵਰਕਰਾਂ ਨੂੰ ਤਾਂ ਗਰੰਟੀ ਨਹੀਂ ਦੇ ਸਕੇ, ਆਪਣੇ ਵਰਕਰਾਂ ਨੂੰ ਤਾਂ ਟਿਕਟ ਨਹੀਂ ਦੇ ਸਕੇ। ਇਸ ਲਈ ਇਹ ਵੱਡਾ ਸਵਾਲ ਹੈ ਤੇ ਸਭ ਦੇ ਵਿੱਚ ਕਾਂਗਰਸ ਇਹ ਮੰਨ ਕੇ ਚੱਲਦੀ ਆ ਕਿ ਸਾਡੇ ਕੋਲ ਸਿਮਤੀ ਵੋਟ ਪੈ ਜਾਣੀ ਆ, ਸਾਨੂੰ ਮਤਲਬ ਉੱਥੇ ਪੱਕੀ ਵੋਟ ਪੈ ਜਾਣੀ ਆ। ਉਹ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਮੰਨ ਕੇ ਚੱਲ ਰਹੀ ਆ, ਪਰ ਇੰਨੇ ਆਸਾਨ ਉਹਨਾਂ ਲਈ ਨਹੀਂ ਹੋਏਗਾ। ਸਥਿਤੀਆਂ ਬਹੁਤ ਇੱਧਰ ਉੱਧਰ ਹੋਣਗੀਆਂ। ਅੱਜ ਰੈਲੀ ਭਰਮੀ ਹੋਈ ਆ ਆਮ ਆਦਮੀ ਪਾਰਟੀ ਦੀ, ਅੱਜ ਉਹਦੇ ਵਿੱਚ ਲੀਡਰ ਸ਼ਾਮਲ ਹੋਏ ਨੇ ਕਾਂਗਰਸ ਦੇ, MC ਵੀ ਸ਼ਾਮਲ ਹੋਏ ਨੇ, ਉਹਨਾਂ ਦੇ ਟੱਬਰ ਦਾ, ਚੌਧਰੀ ਟੱਬਰ ਦਾ ਭਤੀਜਾ ਭਤੂਜਾ ਵੀ ਉਹ ਸ਼ਾਮਲ ਹੋਏ ਨੇ। ਸੋ ਇਸ ਲਈ ਹਾਂ ਬਿਲਕੁਲ, ਸੋ ਇਸ ਲਈ ਅੱਜ ਉਹ ਰੈਲੀ 'ਚ ਇਕੱਠ ਵੀ ਖਾਸਾ ਸੀ। ਸਰਕਾਰ ਕੋਲ ਤਾਕਤ ਹੁੰਦੀ ਆ, ਔਰ ਇਸ ਵਾਰ ਭਗਵੰਤ ਮਾਨ ਸਰਕਾਰ ਇਹ ਨਹੀਂ ਲੜੇਗੀ ਕਿ ਅਸੀਂ ਜਲੰਧਰ ਦੀ ਜਿਮਨੀ ਚੋਣ ਲੜਨੀ ਆ। ਉਹਨਾਂ ਨੇ ਸੰਗਰੂਰ ਵਾਲਾ ਰੋਣਾ ਧੋਣ ਲਈ ਵੀ ਲੜਨਾ, ਸੰਗਰੂਰ ਵਾਲੇ ਦਾਗ ਧੋਣ ਲਈ ਵੀ, ਕਿਉਂਕਿ ਜੇਕਰ ਇਹ ਹਾਰ ਗਏ ਤਾਂ 24 ਅਗਲੀਆਂ ਵਿਧਾਨ ਸਭਾ ਚੋਣਾਂ ਵੀ ਹਾਰ ਲਈ ਤੈਅ ਹੋ ਜਾਣਗੀਆਂ। ਇਸ ਲਈ ਆਮ ਆਦਮੀ ਪਾਰਟੀ ਇਸ ਨੂੰ ਆਪਣੀ ਇੱਜ਼ਤ ਦਾ, ਮਾਣ ਦਾ ਸਵਾਲ ਬਣਾ ਕੇ ਲੜੇਗੀ, ਤੇ ਕਾਂਗਰਸ ਨੂੰ ਵੀ ਪਤਾ ਕਿ ਜੇ ਜਿੱਤੀ ਹੋਈ ਸੀਟ ਹਾਰ ਗਏ ਤਾਂ 24 'ਚ ਸਾਡੇ ਕੁਝ ਨਹੀਂ ਬੱਲੇ ਕਹਿਣ ਨੂੰ ਫਿਰ। ਤੇ ਬੀਜੇਪੀ ਤੇ ਅਕਾਲੀ ਦਲ, ਉਹ ਜਿਵੇਂ ਉਹ ਟੀਮਾਂ ਨਾ ਮਤਲਬ ਫਾਈਨਲ 'ਚ ਨਹੀਂ ਪਹੁੰਚਦੀਆਂ, ਫਿਰ ਸੈਮੀਫਾਈਨਲ ਤੋਂ ਬਾਅਦ ਤੀਜੇ ਚੌਥੇ ਨੰਬਰ ਨਹੀਂ ਲੜਦੀਆਂ ਹੁੰਦੀਆਂ ਨੇ, ਇਹ ਉਵੇਂ ਮੁਕਾਬਲਾ ਉਹਨਾਂ 'ਚ। ਤੇ ਉਹ ਇਸ ਦੌੜ ਦੇ ਵਿੱਚ ਨੇ ਕਿ ਮੈਂ 3 ਨੰਬਰ ਤੇ ਆ ਜਾਵਾਂ, ਮੈਂ 2 ਨੰਬਰ ਤੇ। ਉਹ ਅਕਾਲੀ ਦਲ ਤੋਂ ਅੱਗੇ ਜਾਣਾ ਚਾਹੁੰਦਾ, ਉਹ ਬੀਜੇਪੀ ਤੋਂ ਅੱਗੇ ਜਾਣਾ ਚਾਹੁੰਦਾ। ਸੋ ਪਰ ਉਹਦੇ ਵਿੱਚ ਇਹ ਆਪਣੇ ਕਿੰਨੀ ਪੈਂਠ ਬਣਾ ਕੇ ਕਿਸ ਸਥਿਤੀ 'ਚ ਖੜਦੀਆਂ ਨੇ ਦੇਖਣ ਵਾਲੀ ਗੱਲ ਹੋਗੀ। ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜੀ ਕਿ ਲੀਡਰਾਂ ਦੀ ਤੋੜ ਤੜਾਈ, ਭੰਨ ਤੋੜ, ਇੱਧਰ ਉੱਧਰ ਰਲੇਵਾਂ ਜਾਰੀ ਹੈ। ਸੋ ਇਸ ਲਈ ਜਿਮਨੀ ਚੋਣ ਇੰਟਰਸਟਿੰਗ ਹੋਏਗੀ, ਅਜੇ ਦੇਖਣਾ ਬਾਕੀ ਹੋਏਗਾ ਕਿ ਹੁਣ ਅਕਾਲੀ ਦਲ ਕੀ ਦਸਤਾਰਧਾਰੀ ਉਮੀਦਵਾਰ ਤਾਰਦਾ, ਜਿਵੇਂ ਬੀਜੇਪੀ ਵੱਲੋਂ ਇਹੋ ਜਿਹੇ ਉਮੀਦਵਾਰ ਦੀ ਉਮੀਦ ਕੀਤੀ ਜਾ ਰਹੀ ਹੈ। ਸੋ ਕੀ ਉਹ ਕਾਲੋਂ ਪਰਿਵਾਰ ਨੂੰ ਲਿਆਉਂਦਾ ਹੈ, ਕਿਹਨੂੰ ਲਿਆਉਂਦਾ ਹੈ, ਕਿੱਧਰੋਂ ਤੋੜ ਕੇ ਲਿਆਉਂਦਾ, ਕਿਹਨੂੰ ਕਿੱਥੋਂ ਲਿਆ ਕੇ ਟਿਕਟ ਦਿੰਦਾ, ਇਹ ਦੇਖਣ ਵਾਲੀ ਗੱਲ, ਜਾਂ ਫਿਰ ਪਵਨ ਟੀਨੂ ਤੇ ਭਰੋਸਾ ਕਰਨਗੇ, ਦੇਖਣ ਵਾਲੀ ਗੱਲ, ਜਾਂ ਫਿਰ ਗੜੀ ਦਾ ਨੰਬਰ ਜਾਂ ਕਰੀਮਪੁਰੀ ਦਾ ਨੰਬਰ, ਕਿਹਦਾ ਨੰਬਰ ਲੱਗ ਸਕਦਾ ਜੀ। ਉਦਾਂ ਦੀਪਕ ਜੀ ਇਹ ਸਾਰੇ ਵਰਤਾਰੇ ਦੇ ਵਿੱਚ ਜਦੋਂ ਤੁਸੀਂ ਗੱਲ ਤਾਂ ਇਹ ਕਰ ਹੀ ਰਹੇ ਆ ਵੀ ਆਪਣਾ ਇਹਨਾਂ ਨੂੰ ਕੋਈ ਨਹੀਂ, ਹਮੇਸ਼ਾ ਹੀ ਜਿਹੜਾ ਕੋਈ ਦੂਜੀ ਪਾਰਟੀਆਂ ਆਇਆ ਉਹੀ ਲਾ ਦਿੱਤਾ ਜਾਂਦਾ ਆ। ਇਹ ਲੋਕਾਂ ਦੇ ਮੂੰਹ ਤੇ ਚਪੇੜ ਹੀ ਆ, ਉਹਨਾਂ ਦੇ ਪਾਰਟੀ ਵਰਕਰਾਂ ਦੇ ਮੂੰਹ ਤੇ ਚਪੇੜ ਹੈ। ਪਾਰਟੀ ਦੇ ਵਰਕਰਾਂ ਤੇ, ਪਾਰਟੀ ਦੇ ਅਹੁਦੇਦਾਰਾਂ ਤੇ, ਜਿਹੜੇ ਬਿਲਕੁਲ ਜਿਹੜੇ ਇੰਨੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਤੁਹਾਡੇ ਨਾਲ, ਉਹ ਇਸ ਉਮੀਦ ਨਾਲ ਕੰਮ ਕਰਦੇ ਨੇ ਕਿ ਸਾਡੇ ਤੇ, ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਇਹ ਕਹਿੰਦੀ ਸੀ ਅਸੀਂ ਲੋਕਾਂ ਨੂੰ ਪੁੱਛ ਕੇ ਟਿਕਟ ਦਿੰਦੇ ਆ, ਤੁਸੀਂ ਆਪਣੇ ਵਰਕਰਾਂ ਨੂੰ ਵੀ ਨਹੀਂ ਪੁੱਛਦੇ, ਤੇ ਘੱਟੋ ਘੱਟ ਵਰਕਰਾਂ ਨੂੰ ਭਰੋਸੇ 'ਚ ਲੈ ਲੈਂਦੇ। ਫਿਰ ਉਹ ਸਪੈਸ਼ਲ ਡਿਊਟੀ ਲਾ ਕੇ MLA ਕਿਉਂ ਭੇਜਣੇ ਪਏ? ਉਹ ਜਿਹੜਾ ਬੰਦਾ ਨਾਲ ਰਿੰਕੂ ਨਾਲ ਮੁਕਾਬਲਾ ਹੋ ਕੇ ਉਹ MLA ਬਣਿਆ ਤੇ ਆਪਸ 'ਚ ਆਮੋ ਸਾਹਮਣੇ ਰਹੇ ਨੇ, ਹੈ ਨਾ, ਉਹ ਆਪਸ 'ਚ ਕਿਵੇਂ ਹੁਣ ਹੋ ਜਾਣਗੇ? ਸਭ ਨੂੰ ਪਤਾ ਹੈ ਕਿ ਉੱਥੇ ਕੀ ਖਿੱਚੋਤਾਣ ਹੋਣੀ ਹੈ। ਸੋ ਇਸ ਲਈ ਇਹ ਬਹੁਤ ਸਵਾਲ ਖੜੇ ਨੇ ਜੀ ਉਹਦੇ ਤੇ। ਜੀ ਬਿਲਕੁਲ।